ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 11 ਨਵੰਬਰ 2013 26 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਰੋਜ਼ਾਨਾ ਦੀ ਤਰ੍ਹਾਂ ਈਮੇਲ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਚਮਕੌਰ ਸਾਹਿਬ ਪੰਜਾਬ ਤੋਂ ਡਾਕਟਰ ਜਸਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੇਰੀ ਮਤ ਅਨੁਸਾਰ ਖਾਲਿਸਤਾਨ ਬਣਾਉਣ ਲਈ ਕੁਝ ਚੀਜ਼ਾਂ ਜ਼ਰੂਰੀ ਨੇ, ਜਿਵੇਂ ਕਿ ਅਕਾਲ ਤਖਤ ਸਾਹਿਬ ਤੇ ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਤੇ ਹਿੰਦੂ ਤਾਕਤਾਂ ਤੋਂ ਆਜ਼ਾਦ ਕਰਵਾਇਆ ਜਾਵੇ। ਜਿਵੇਂ ਕਿ ਤੁਸੀਂ ਵੀ ਦੱਸਿਆ ਸੀ ਕਿ ਸਾਡੇ ਮੋਰਚੇ ਅਕਾਲ ਤਖਤ ਸਾਹਿਬ ਤੋਂ ਹੀ ਲੱਗਦੇ ਰਹੇ ਹਨ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੇ ਇਹ ਕਿਵੇਂ ਮੁਮਕਿਨ ਹੈ? ਦੂਜਾ, ਅਕਾਲ ਤਖਤ ਸਿੱਖਾਂ ਦਾ ਸੁਪਰੀਮ ਕੋਰਟ ਮੰਨਿਆ ਜਾਂਦਾ ਹੈ, ਪਰ ਜਿਵੇਂ ਕਿ ਅੱਜ ਕੱਲ੍ਹ ਇਹ ਗੈਰ ਸਿੱਖ ਤਾਕਤਾਂ ਦੇ ਹੱਥ ਵਿੱਚ ਹੈ, ਕੀ ਸਾਨੂੰ ਇਸ ਦਾ ਫੈਸਲਾ ਮੰਨਣਾ ਚਾਹੀਦਾ ਹੈ ਜਾਂ ਕਿਹੜਾ ਫੈਸਲਾ ਮੰਨਣਾ ਚਾਹੀਦਾ ਹੈ? ਅਕਾਲ ਤਖਤ ਦੀ ਅਹਿਮੀਅਤ ਸਮਝਾਓ ਜੀ ਕਿਰਪਾ ਕਰਕੇ। ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਡਾਕਟਰ ਜਸਪੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਉਸ ਪਵਿੱਤਰ ਮੁਕਾਮ ਜਿੱਥੇ ਅੱਜ ਵੀ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਪੰਜਾਂ ਪਿਆਰਿਆਂ, 54 ਸਾਹਿਬਜ਼ਾਦਿਆਂ ਤੇ ਸਾਹਮਣੇ ਅੱਖਾਂ ਦੇ ਚਮਕੌਰ ਦੀ ਗੜੀ ਆਉਂਦੀ ਹੈ ਜੀ, ਕਿਵੇਂ ਇਹ ਦੋ ਗੁਰੂ ਕੇ ਬਹਾਦਰ ਸਪੁੱਤਰਾਂ ਨੇ ਆਪਣੇ ਪਿਤਾ ਦੀ ਮੌਜੂਦਗੀ ਵਿੱਚ ਦੁਨੀਆ ਦੇ ਧਰਮਾਂ ਦੇ ਇਤਿਹਾਸ 'ਚ ਇੱਕ ਅਲੋਕਾਰ ਚੈਪਟਰ ਲਿਖਿਆ ਜੀ। ਸਾਹਿਬਜ਼ਾਦਾ ਅਜੀਤ ਸਿੰਘ ਕਿਵੇਂ ਜੂਝ ਕੇ ਸ਼ਹੀਦ ਹੁੰਦੇ ਨੇ ਜੀ ਜੀ, ਤੇ ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਆ ਕੇ ਆਪਣੇ ਪਿਤਾ ਦੇ ਸਾਹਮਣੇ ਖਲੋ ਜਾਂਦੇ ਨੇ ਤੇ ਆਗਿਆ ਮੰਗਦੇ ਨੇ, ਕਿਉਂਕਿ ਉਹਨਾਂ ਦੀ ਉਮਰ ਛੋਟੀ ਹੈ, 14-15 ਸਾਲ ਦੇ ਨੇ ਜੀ, ਕਿ ਉਹ ਜੰਗ ਦੇ ਮੈਦਾਨ 'ਚ ਜਾਣਾ ਚਾਹੁੰਦੇ ਨੇ। ਤੇ ਉਹਨਾਂ ਨੂੰ 10ਵੇਂ ਪਾਤਸ਼ਾਹ ਆਪ ਸ਼ਸਤਰਬੱਧ ਕਰਦੇ ਨੇ, ਉਹਨਾਂ ਦੇ ਉੱਤੇ ਸ਼ਸਤਰ ਸਜਾਉਂਦੇ ਨੇ ਜੀ, ਔਰ ਉਹਨਾਂ ਨੂੰ ਚਮਕੌਰ ਦੀ ਉਸ ਗੜੀ ਤੋਂ ਬਾਹਰ ਜਾ ਕੇ ਦੁਸ਼ਮਣ ਦਾ ਟਾਕਰਾ ਕਰਨ ਦੇ ਲਈ ਹੁਕਮ ਕਰਦੇ ਨੇ ਜੀ, ਤੇ ਫਿਰ ਉਹ ਕਿਵੇਂ ਜੂਝ ਕੇ ਸ਼ਹੀਦ ਹੁੰਦੇ ਨੇ। ਇਹ ਵੀ ਸਾਡੇ ਇਤਿਹਾਸ ਦੇ ਉਸ ਸੁਨਹਿਰੀ ਇਤਿਹਾਸ ਦੇ ਹਿੱਸੇ ਆਇਆ ਕਿ ਕਿੱਥੇ ਦੁਨੀਆ ਦੇ ਲੋਕ ਆਪਣੇ ਬੱਚਿਆਂ ਨੂੰ ਲੁਕਾਉਂਦੇ ਫਿਰਦੇ ਨੇ ਕਿ ਉਹਨਾਂ ਦੀ ਉਮਰ ਲੰਬੀ ਹੋਏ, ਉਹਨਾਂ ਨੂੰ ਕਦੇ ਤੱਤੀ ਵਾਹ ਨਾ ਲੱਗੇ ਜੀ, ਤੇ ਇੱਥੇ ਗੁਰੂ ਕਲਗੀਧਰ ਆਪਣੇ ਸਪੁੱਤਰਾਂ ਨੂੰ ਸ਼ਹੀਦੀ ਦੇ ਲਈ ਭੇਜਦੇ ਨੇ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੁੰਦੇ ਨੇ ਤੇ ਗੜੀ ਦੇ ਅੰਦਰ 10ਵੇਂ ਪਾਤਸ਼ਾਹ ਖੁਸ਼ੀ ਦੇ ਵਿੱਚ ਜੈਕਾਰਾ ਛੱਡਦੇ ਨੇ ਜੀ, ਔਰ ਇਸੇ ਤਰ੍ਹਾਂ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ ਤਾਂ ਫਿਰ 10ਵੇਂ ਪਾਤਸ਼ਾਹ ਜੈਕਾਰਾ ਛੱਡਦੇ ਨੇ। ਔਰ ਉਹ ਜਿਹੜੇ ਪਲ ਨੇ ਉਹਨਾਂ ਨੂੰ ਅਲੱਗ-ਅਲੱਗ ਕਵੀਆਂ ਨੇ, ਲਿਖਾਰੀਆਂ ਨੇ, ਇਤਿਹਾਸਕਾਰਾਂ ਨੇ ਆਪੋ ਆਪਣੀ ਬੁੱਧੀ ਅਨੁਸਾਰ ਜਿਹੜਾ ਉਹ ਕਲਮਬੱਧ ਕੀਤੇ ਜੀ। ਤੇ ਕੁਛ ਦੋ ਲਾਈਨਾਂ ਜਿਹੜੀਆਂ ਮੇਰੀ ਯਾਦ 'ਚ ਹਮੇਸ਼ਾ ਨੇ ਮੇਰੇ ਬਚਪਨ ਤੋਂ, ਕਿ ਉਸ ਸਾਰੇ ਤੋਂ ਜਿਹੜਾ ਵਾਕਿਆ ਗੁਰੂ ਕਲਗੀਧਰ ਪਾਤਸ਼ਾਹ ਦਾ ਅਕਾਲ ਪੁਰਖ ਦੇ ਨਾਲ ਡਾਇਲੋਗ ਹੈ ਉਹ ਇਹੀ ਹੈ ਕਿ ਕਰਤਾਰ ਸੇ ਕਹਿ ਰਹੇ ਥੇ गोया रूबरू होकर आया हूँ चमकौर से मैं सुर्ख रू होकर। कि करतार अकाल पुरख दे आमो सामने गुरु कलगीधर पातशाह जिहड़े ने इस गल लई शुक्रगुजारी करते हैं कि मैं चमकौर दी धरती तो सुर्ख रू हो के आया। रू मूँह नूं कहंदे ने, सुर्ख लाल नूं कहंदे ने, कि उज्जल मुख दे नाल आया कि मेरे बेटे धर्म की खातर, सच्चाई की खातर शहीद हुए ने जी। सो डॉक्टर जसबीर सिंह उन्होंने सानू उस धरती तो लिखे है, पहला उस धरती नूं साडा सिजदे प्रणाम है जी। उन्होंने जिहड़े सवाल पूछे ने, दो सवाल उन्होंने बनते हैं। पहला तो उन्होंने यही है कि अकाल तख्त साहिब और श्रोमणी गुरुद्वारा प्रबंधक कमेटी इन्हां नूं किवें बादल ते हिंदू बहु गिणती, ਜਦੋਂ ਹਿੰਦੂ ਸ਼ਬਦ ਉਹ ਇਸਤੇਮਾਲ ਕਰਦੇ ਨੇ ਜਾਂ ਕੋਈ ਵੀ ਕਰਦਾ ਹੈ, ਉਸ ਨੂੰ ਇੱਕ ਬਹੁ ਗਿਣਤੀ ਦੇ ਰਾਜ ਦੀ ਤਾਕਤ ਦੇ ਤੌਰ ਤੇ ਲਿਆ ਜਾਏ, ਕਿਉਂਕਿ ਉਹ ਕਾਂਗਰਸ ਦੀ ਹਕੂਮਤ ਹੋਏ, ਬੀਜੇਪੀ ਦੀ ਹੋਏ, ਕੱਲ ਨੂੰ ਕੋਈ ਹੋਰ ਆ ਜਾਏ, ਜਿਹੜਾ ਰਾਜ ਹੈ ਅਲਟੀਮੇਟਲੀ ਉਹ ਏਜੰਸੀਆਂ ਹੀ ਚਲਾਉਂਦੀਆਂ ਨੇ ਜੀ, ਔਰ ਉਹ ਪ੍ਰਭਾਵ ਜਿਹੜਾ ਉਹ ਹਿੰਦੂ ਬਹੁ ਗਿਣਤੀ ਦੀ ਵਿਲ ਨੂੰ ਖੁਸ਼ ਕਰਨ ਦੇ ਲਈ, ਉਹ ਭਾਵੇਂ ਅਦਾਲਤੀ ਸਿਸਟਮ ਵੀ ਹੈ। ਔਰ ਇਹੀ ਗੱਲ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਤੇ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਇਹ ਕਿਹਾ, ਉਹਨਾਂ ਦੇ ਹਿੰਦੂ ਜੱਜਾਂ ਨੇ
जी कि भी बेशक आ भी नहीं सी, आ भी नहीं सी, ਉਹ ਵੀ ਨਹੀਂ ਸੀ, ਪਰ ਸੈਂਸਿਟੀਵਿਟੀਜ਼ ਜਿਹੜੀ ਹੈ ਉਹ ਦੇਸ਼ ਵਾਸੀਆਂ ਦੇ ਦੇਖਦੇ ਹੋਏ ਜਾਂ ਉਹਨਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਹੋਣ ਲਈ ਇਹ ਫੈਸਲਾ ਜਿਹੜਾ ਹੈ ਮੌਤ ਦਾ ਇਹ ਜ਼ਰੂਰੀ ਹੈ जी ਔਰ ਇਹੋ ਜਿਹੀ ਗੱਲ ਹੀ ਜੱਜਾਂ ਨੇ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਸਾਰੇ ਜਿਹੜੇ ਕਾਨੂੰਨ ਦੇ ਜਾਂ ਇਨਸਾਫ ਦੇ ਹੱਦ ਬੰਨੇ ਟੱਪ ਕੇ ਦੁਬਾਰਾ ਰੀਅਫਰਮ ਕੀਤੀ ਉਹਨਾਂ ਦੀ ਮੌਤ ਦੀ ਸਜ਼ਾ, ਜਿਹੜੀ ਕਿ ਸਿਰਫ ਸੈਲਫ ਕਨਫੈਸ਼ਨ ਦੇ ਉੱਤੇ ਔਰ ਉਹ ਵੀ ਟਾਡਾ ਕੋਰਟ ਦੇ ਟਾਰਚਰ ਤੋਂ ਬਾਅਦ ਉਹਨਾਂ ਤੋਂ ਲਈ ਗਈ ਸੀ। जी ਤੇ ਉਦੋਂ ਵੀ ਅਦਾਲਤਾਂ ਨੇ ਇਹੀ ਕਿਹਾ ਕਿ ਜੀ ਇਹ ਜਿਹੜਾ ਅੱਤਵਾਦੀਆਂ ਦੇ ਖਿਲਾਫ ਔਰ ਇਹ ਦਹਿਸ਼ਤਗਰਦੀ ਦੇ ਖਿਲਾਫ ਬਹੁਤ ਜਿਹੜਾ ਮਜ਼ਬੂਤ ਸੁਨੇਹਾ ਜਾਣਾ ਚਾਹੀਦਾ ਹੈ ਔਰ ਇਹ ਸਾਨੂੰ ਇੱਕ ਐਗਜ਼ੈਂਪਲਰੀ ਜਿਹੜਾ ਉਹ ਡਿਸੀਜਨ ਲੈਣਾ ਪਿਆ। जी ਸੋ ਉਹਨਾਂ ਨੇ ਇਹੀ ਪੁੱਛਿਆ ਕਿ ਵੀ ਅਕਾਲ ਤਖਤ ਸਾਹਿਬ ਨੂੰ ਐਸਜੀਪੀਸੀ ਤੇ ਹਿੰਦੂਆਂ ਦੇ ਕਬਜ਼ੇ ਚੋਂ ਕਿਵੇਂ ਆਜ਼ਾਦ ਕੀਤਾ ਜਾਏ जी ਜਾਂ ਕਰਵਾਇਆ ਜਾਏ। ਔਰ ਦੂਸਰਾ ਉਹਨਾਂ ਨੇ ਫਿਰ ਪੁੱਛਿਆ ਕਿ ਵੀ ਸਾਡਾ ਅਕਾਲ ਤਖਤ ਸੁਪਰੀਮ ਅਦਾਲਤ ਹੈ ਤੇ ਬੇਸ਼ੱਕ ਉਹ ਉਹਨਾਂ ਦੇ ਦੁਸ਼ਮਣ ਦੇ ਕਬਜ਼ੇ 'ਚ ਹੈ ਤੇ ਉੱਥੋਂ ਜਿਹੜੇ ਫੈਸਲੇ ਆਉਂਦੇ ਨੇ ਉਹਨਾਂ ਬਾਰੇ ਸਾਡੀ ਕੀ ਪਹੁੰਚ ਹੋਣੀ ਚਾਹੀਦੀ ਹੈ, ਕਿ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਕਿ ਨਹੀਂ ਮੰਨਣਾ ਚਾਹੀਦਾ। जी ਦੇਖੋ ਪਹਿਲੀ ਗੱਲ, ਕਿਉਂਕਿ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਇਹਦੀ ਅਹਿਮੀਅਤ ਬਾਰੇ ਦੱਸੋ। ਮੈਂ ਸਮਝਦਾ ਵੀ ਇਸ ਵਿਸ਼ੇ ਨੂੰ ਵੀ ਅਸੀਂ ਕਈ ਵਾਰ ਟੱਚ ਕੀਤਾ जी ਅਜੇ 2 ਹਫ਼ਤੇ ਪਹਿਲਾਂ ਹੀ ਜਿਹੜਾ 2 ਹਫ਼ਤੇ ਕਿਉਂ ਪਿਛਲੇ ਹਫ਼ਤੇ ਹੀ ਅਕਾਲ ਤਖਤ ਸਾਹਿਬ ਦਾ ਸਮੁੱਚਾ ਇਤਿਹਾਸ 4 ਸਦੀਆਂ ਦਾ ਅਸੀਂ ਦੁਹਰਾਇਆ ਸੀ, ਸੋ ਉਹਨੂੰ ਮੈਂ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੈ ਅਕਾਲ ਤਖਤ, जी ਜਿਸ ਦਾ ਪਹਿਲਾ ਹੁਕਮਨਾਮਾ, ਪਹਿਲਾ ਆਰਡਰ, ਪਹਿਲਾ ਸੰਦੇਸ਼, ਪਹਿਲਾ ਗੁਰੂ ਫਰਮਾਨ ਗੁਰੂ ਹਰਗੋਬਿੰਦ ਸਾਹਿਬ ਦਾ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਸੋ ਇਹ ਜਦੋਂ ਅਸੀਂ ਮੀਰੀ ਪੀਰੀ ਦੇ ਤਖਤ ਦੇ ਤੌਰ ਤੇ ਅਕਾਲ ਤਖਤ ਸਾਹਿਬ ਨੂੰ ਸੰਬੋਧਿਤ ਹੁੰਦੇ ਹਾਂ, ਔਰ ਇਹੀ ਇੱਕੋ ਇੱਕ ਤਖਤ ਹੈ ਅਕਾਲ ਤਖਤ ਜਿਹੜਾ ਗੁਰੂ ਸਾਹਿਬ ਨੇ ਖੁਦ ਫਾਊਂਡ ਕੀਤਾ, ਜਿਹਦੀ ਖੁਦ ਨੀਂਹ ਰੱਖੀ ਹੈ। जी ਬਾਕੀ ਜਿਹੜੇ ਤਖਤ ਨੇ 4 ਇਹ ਸਮੇਂ ਦੇ ਨਾਲ ਖਾਲਸਾ ਪੰਥ ਨੇ ਡਿਕਲੇਅਰ ਕੀਤੇ ਨੇ ਜਾਂ ਬਣਾਏ ਨੇ। जी जी ਈਵਨ ਤਖਤ ਸ੍ਰੀ ਦਮਦਮਾ ਸਾਹਿਬ ਜਿਹੜਾ 5ਵਾਂ ਤਖਤ ਹੁਣ ਜਾਣਿਆ ਜਾਂਦਾ ਹੈ, ਇਹ ਤਾਂ 1960ਵਿਆਂ ਦੇ ਵਿੱਚ ਸੰਤ ਫਤਿਹ ਸਿੰਘ ਦੇ ਵੇਲੇ ਕਈ ਕਾਰਨਾਂ ਕਰਕੇ ਉਹਨਾਂ ਨੇ ਇਸ ਨੂੰ ਤਖਤ ਐਲਾਨਿਆ। ਚਲੋ ਹੁਣ ਤਾਂ ਤਖਤ ਹੈ, ਅਸੀਂ ਉਸ ਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਲਾਉਂਦੇ। जी ਇਸ ਲਈ ਅਕਾਲ ਤਖਤ ਦੀ ਅਹਿਮੀਅਤ ਇਤਿਹਾਸਕ ਪੱਖ ਤੋਂ ਵੀ, ਔਰ ਅਕਾਲ ਦਾ ਤਖਤ ਥਰੋਨ ਆਫ ਦਾ ਇਮੋਰਟਲ, ਫਿਰ ਸਾਡਾ 18ਵੀਂ ਸਦੀ ਦਾ ਇਤਿਹਾਸ, ਜਦੋਂ ਕਿ ਇੱਕ ਕੈਰਿਜ਼ਮੈਟਿਕ ਲੀਡਰ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਥਾਪੜਾ ਦੇ ਕੇ ਗੁਰਬਖਸ਼ ਸਿੰਘ ਉਸ ਦਾ ਅੰਮ੍ਰਿਤ ਛਕਾ ਕੇ ਨਾਂ ਰੱਖਦੇ ਨੇ, ਉਸ ਨੂੰ ਬਹਾਦਰ ਦਾ ਟਾਈਟਲ ਦਿੰਦੇ ਨੇ जी ਔਰ 5 ਸਿੰਘਾਂ ਦੀ ਕੌਂਸਲ, ਨਗਾਰਾ, ਨਿਸ਼ਾਨ ਸਾਹਿਬ, 5 ਤੀਰ ਬਖਸ਼ ਕੇ ਖਾਲਸੇ ਦਾ ਜਥੇਦਾਰ ਬਣਾ ਕੇ ਭੇਜਦੇ ਨੇ। जी ਪਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ 1716 ਦੇ ਵਿੱਚ ਇੱਕ ਵੱਡਾ ਜਿਹੜਾ ਵੈਕਿਊਮ ਆ ਜਾਂਦਾ, ਇੱਕ ਖਲਾ ਆ ਜਾਂਦਾ ਹੈ। ਸਿੱਖ ਕੌਮ ਜਿਹੜੀ ਹੈ ਬਿਲਕੁਲ ਹਨੇਰੇ 'ਚ ਹੈ ਵੀ ਕਿਸ ਅਗਵਾਈ ਨੂੰ ਮੰਨੇ। ਔਰ ਫਿਰ ਵੰਡੀਆਂ ਵੀ ਹੁੰਦੀਆਂ ਨੇ, ਤਤ ਖਾਲਸਾ, ਬੰਦਈ ਖਾਲਸਾ, ਕਈ ਕੁਛ, ਉਹ ਸਾਰਾ ਇੱਕ ਕਨਫਿਊਜ਼ਨ ਭੰਬਲ ਭੂਸੇ ਦਾ ਦੌਰ ਹੈ। ਔਰ ਫਿਰ ਸਰਬੱਤ ਖਾਲਸਾ ਦੇ ਰੂਪ 'ਚ ਅਕਾਲ ਤਖਤ ਸਾਹਿਬ ਤੇ ਖਾਲਸੇ ਦੇ ਇਕੱਠ ਸਾਡੀ ਕਲੈਕਟਿਵ ਲੀਡਰਸ਼ਿਪ ਦੇ ਕਨਸੈਪਟ ਨੂੰ ਅੱਗੇ ਤੋਰਦੇ ਨੇ, जी ਜਿਹੜੀ ਕਿ ਇੰਟੈਂਟ ਸੀ 10ਵੇਂ ਪਾਤਸ਼ਾਹ ਦੀ, ਜਦੋਂ ਕਿ ਉਹਨਾਂ ਨੇ ਪੰਜਾਂ ਦੇ ਸਾਹਮਣੇ ਸੀਸ ਨਵਾਉਂਦੇ ਆ ਉਹਨਾਂ ਤੋਂ ਅੰਮ੍ਰਿਤ ਦੀ ਮੰਗ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਨੇ। जी ਚਮਕੌਰ ਦੀ ਗੜੀ 'ਚ 5 ਸਿੰਘਾਂ, 5 ਪਿਆਰਿਆਂ ਦੇ ਉਸ ਗੁਰੂ ਰੂਪ ਦੇ ਅੱਗੇ ਸਿਰ ਨਵਾ ਕੇ ਚਮਕੌਰ ਦੀ ਗੜੀ ਛੱਡੀ। ਤੇ ਫਿਰ ਜਦੋਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦਿੱਤੀ, ਤਾਬਿਆ 5 ਸਿੰਘ ਨੇ। ਸੋ ਗੁਰੂ ਗ੍ਰੰਥ ਔਰ ਗੁਰੂ ਪੰਥ, ਖਾਲਸਾ ਮੇਰੋ ਸਤਿਗੁਰ ਪੂਰਾ, ਇਹ ਗੁਰੂ ਸਾਹਿਬ ਪਹਿਲਾਂ ਹੀ ਫਰਮਾ ਚੁੱਕੇ ਸੀ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤਾਂ ਜੋਤੀ ਜੋਤ ਸਮਾਨ ਤੋਂ ਇੱਕ ਦਿਨ ਪਹਿਲਾਂ ਦਾ ਉਹਨਾਂ ਦਾ ਫਰਮਾਨ ਹੈ। जी ਸੋ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਸੋ ਗੁਰੂ ਖਾਲਸੇ ਦੇ ਵਿੱਚ, ਇਸ ਲਈ ਅਸੀਂ ਜਦੋਂ ਸੰਗਤ ਨੂੰ ਸੰਬੋਧਿਤ ਹੁੰਦੇ ਹਾਂ ਤੇ ਅਸੀਂ ਗੁਰੂ ਖਾਲਸਾ ਜੀ ਕਹਿੰਦੇ ਹਾਂ। जी ਸੋ ਜ਼ਾਹਰ ਹੈ ਕਿ ਗੁਰੂ ਖਾਲਸੇ ਨੇ ਫਿਰ ਆਪਣੇ ਉਸ ਰੋਲ ਨੂੰ ਜੋ 10ਵੇਂ ਪਾਤਸ਼ਾਹ ਨੇ ਐਨਵਿਜ਼ਨ ਕੀਤਾ ਸੀ, ਅਕਾਲ ਤਖਤ ਸਾਹਿਬ ਦੇ ਸਨਮੁਖ ਇਕੱਠੇ ਹੋ ਕੇ ਸਰਬੱਤ ਖਾਲਸਾ ਦੇ ਰੂਪ 'ਚ, ਜਿਹੜਾ ਕਿ ਗੁਰੂ ਰੂਪ ਟੈਂਪੋਰਲ ਦੁਨਿਆਵੀ ਫੈਸਲਿਆਂ ਨੂੰ ਲੈਣ ਦੀ ਇੱਕ ਫਾਈਨਲ ਅਥਾਰਟੀ ਸੀ, ਔਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗੁਰਮਤਿ ਰਾਹੀਂ ਫੈਸਲੇ ਲੈਣੇ ਸ਼ੁਰੂ ਕੀਤੇ।
ਜੀ ਇਸ ਤਰ੍ਹਾਂ ਅਕਾਲ ਤਖਤ ਸਾਹਿਬ 18ਵੀਂ ਸਦੀ 'ਚ ਸਾਡਾ ਸੱਚਮੁੱਚ ਹੀ ਉਹ ਮਰਕਜ਼ ਬਣਿਆ ਗੁਰੂ ਖਾਲਸਾ ਪੰਥ ਦਾ। ਜੇ 12 ਮਿਸਲਾਂ ਬਣੀਆਂ, ਮਿਸਲ ਦਾ ਮਤਲਬ ਵੀ, ਮਿਸਲ ਸ਼ਬਦ ਦਾ ਆਧਾਰ ਮਿਸਲ ਫਾਰਸੀ ਦੇ ਵਿੱਚ ਫਾਇਲ ਨੂੰ ਕਹਿੰਦੇ ਨੇ। ਸੋ ਜਿਹੜੇ ਸਿੱਖ ਸਰਦਾਰ ਆਪਣੇ ਜਥਿਆਂ ਦੇ ਵਿੱਚ ਆਗੂ ਬਣੇ, ਉਹਨਾਂ ਨੇ ਇਲਾਕੇ ਇੰਡਸ ਦਰਿਆ ਤੋਂ ਲੈ ਕੇ ਜਮਨਾ ਤੱਕ ਲਗਭਗ ਸਾਰਾ ਉਸ ਵੇਲੇ ਦਾ ਪੰਜਾਬ ਸਿੱਖ ਮਿਸਲਦਾਰਾਂ ਦੇ ਕਬਜ਼ੇ ਹੇਠ ਆਇਆ। ਸੋ ਉਹ ਜਿਹੜੇ ਇਲਾਕੇ ਫਤਿਹ ਕਰਦੇ ਸਨ, ਜਾਂ ਜਿਹੜਾ ਉਹਨਾਂ ਦਾ ਮਿਸਲ ਦਾ ਇਲਾਕਾ, ਜਿਹੜਾ ਉਹਨਾਂ ਦੇ ਕਬਜ਼ੇ ਹੇਠਲਾ ਇਲਾਕਾ ਸੀ, ਉਸ ਦਾ ਰਿਕਾਰਡ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਲਿਖਦੇ ਸੀ, ਇਸ ਲਈ ਉਹਨੂੰ ਮਿਸਲ ਕਹਿੰਦੇ ਸੀ। ਸੋ ਔਰ ਉਹ ਜਿਹੜੇ 12 ਮਿਸਲਦਾਰ ਨੇ, ਉਹਨਾਂ 'ਚ ਜਿਹੜੀ 12ਵੀਂ ਮਿਸਲ ਵਾਲੇ ਨੇ, ਪਟਿਆਲੇ ਵਾਲੇ, ਤਾਂ ਮਨਮਾਨੀਆਂ ਕਈ ਵਾਰ ਕਰਦੇ ਸੀ। ਬਹੁਤ ਵਾਰੀ ਸਰਬੱਤ ਖਾਲਸਾ 11 ਮਿਸਲਾਂ ਦਾ ਹੀ ਸੀ ਜੀ। ਸੋ ਫਿਰ ਇੱਥੇ ਫੈਸਲੇ ਜਿਹੜੇ ਲਏ ਜਾਂਦੇ ਸੀ, ਉਹ ਭਾਵੇਂ ਅਬਦਾਲੀ ਵਰਗੇ ਦੇ ਹਮਲੇ ਨਾਲ ਕਿਵੇਂ ਨਜਿੱਠਣੇ, ਜਦੋਂ ਉਸਨੇ ਫਿਰ ਤਬਾਹੀ ਕੀਤੀ, ਘੱਲੂਘਾਰਾ ਕੀਤਾ 1761-62 ਦੇ ਵਿੱਚ, ਅਕਾਲ ਤਖਤ ਹਰਮੰਦਰ ਸਾਹਿਬ ਨੂੰ ਤਬਾਹ ਕੀਤਾ। ਫਿਰ ਉਸ ਦੇ ਖੰਡਰਾਤ ਦੇ ਉੱਤੇ ਵੀ ਪੰਥ ਖਾਲਸਾ ਇਕੱਠਾ ਹੋਇਆ ਜੀ। ਸੋ ਜਿਹੜਾ ਅਕਾਲ ਤਖਤ ਸਾਹਿਬ ਹੈ, ਇਹ ਜਿਵੇਂ ਅੱਜ ਇੱਕ ਜਥੇਦਾਰ ਜਾਂ ਉਹਨਾਂ ਦੇ ਨਾਲ ਹੋਰ ਜਿਹੜੇ ਥਾਂ-ਥਾਈਂ ਦੇ ਜਥੇਦਾਰ ਬਣਾਏ ਹੋਏ ਨੇ, ਉਹਨਾਂ ਦੀਆਂ ਗੁਰਦੁਆਰਾ ਕਮੇਟੀਆਂ ਮੁਕਰਰ ਕਰਦੀਆਂ। ਪੰਜਾਬ ਦੇ 3 ਜਥੇਦਾਰਾਂ ਨੂੰ ਤਾਂ ਸ਼੍ਰੋਮਣੀ ਕਮੇਟੀ ਬਣਾਉਂਦੀ ਹੈ ਜੀ। ਪਟਨਾ ਸਾਹਿਬ ਵਾਲਿਆਂ ਨੂੰ ਉਹਨਾਂ ਦੀ ਕਮੇਟੀ ਹੈ, ਹਜ਼ੂਰ ਸਾਹਿਬ ਵਾਲਿਆਂ ਨੂੰ RSS ਡੋਮੀਨੇਟਡ ਕਮੇਟੀ ਬਣਾਉਂਦੀ। ਸੋ ਉਹਨਾਂ ਦੇ ਫੈਸਲੇ ਜਿਹੜੇ ਨੇ ਉਹ ਅੱਜ ਪੰਥ ਦੇ ਫੈਸਲੇ ਕਹੇ ਜਾਂਦੇ ਨੇ। ਪਰ ਜਿਹੜਾ ਕਨਸੈਪਟ ਹੈ ਉਹ ਇਵੇਂ ਨਹੀਂ ਸੀ। ਕਨਸੈਪਟ ਗੁਰੂ ਪੰਥ ਦੇ ਰੂਪ ਦੇ ਵਿੱਚ ਅਕਾਲ ਤਖਤ ਸਾਡੀ ਉਹ ਅਥਾਰਟੀ ਹੈ ਜਿਹਦੀ ਅਕਾਲ ਸਹਾਇ ਸਟੈਂਪ ਦੇ ਥੱਲੇ ਫੈਸਲੇ ਜਿਹੜੇ ਨੇ ਉਹ ਸੁਣਾਏ ਜਾਂਦੇ ਸੀ। ਔਰ ਅਕਾਲ ਤਖਤ ਸਾਵਰਨ ਹੈ, ਅਕਾਲ ਪੁਰਖ ਨੂੰ ਹੀ ਜਵਾਬਦੇਹ ਹੈ, ਉਸ ਦੀ ਸ਼ਕਤੀ ਦਾ ਹੀ ਪ੍ਰਤੀਕ ਹੈ ਜੀ। ਸੋ ਜ਼ਾਹਰ ਹੈ ਵੀ ਵਕਤ ਪਾ ਕੇ ਜਦੋਂ ਗੁਰਦੁਆਰਾ ਐਕਟ ਬਣਿਆ, ਗੁਰਦੁਆਰਾ ਰਿਫਾਰਮ ਮੂਵਮੈਂਟ ਜਾਂ ਸੁਧਾਰ ਲਹਿਰ ਤਾਂ ਅਕਾਲ ਤਖਤ ਤੋਂ ਹੀ ਸ਼ੁਰੂ ਹੁੰਦੀ ਸੀ। ਅਰਦਾਸ ਹੋਈ, ਉੱਥੋਂ ਹੀ ਜਥੇ ਜਾਂਦੇ ਸੀ। ਪਰ ਜਦੋਂ ਪਾਵਰ ਗੁਰਦੁਆਰਾ ਮੈਨੇਜਮੈਂਟ ਦੇ ਹਵਾਲੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਆਈ, ਸੋ ਇੱਥੇ ਬੈਠੇ ਜਿਹੜੇ ਗਰੀਡੀ ਲੀਡਰ ਸੀ, ਉਹਨਾਂ ਨੇ ਵੀ ਸੋਚਿਆ ਕਿ ਵੀ ਇਹ ਅਕਾਲ ਤਖਤ ਇੰਡੀਪੈਂਡੈਂਟ ਨਹੀਂ ਰਹਿਣਾ ਚਾਹੀਦਾ ਜੀ। ਔਰ ਉਹਨਾਂ ਨੇ ਹੌਲੀ ਪਹਿਲੇ ਗੁਰਦੁਆਰਾ ਐਕਟ 'ਚ ਅਕਾਲ ਤਖਤ ਉਹਦੇ ਪਰਵਿਊ 'ਚ ਨਹੀਂ ਸੀ, ਕਿਉਂਕਿ ਅਕਾਲ ਤਖਤ ਦੀ ਇੱਕ ਆਪਣੀ ਹੈਸੀਅਤ ਹੈ। ਹੌਲੀ ਉਹਨਾਂ ਨੇ ਉਸ ਨੂੰ ਵੀ ਆਪਣੇ ਅਧਿਕਾਰ ਖੇਤਰ 'ਚ ਲੈ ਆਂਦਾ, ਫਿਰ ਉਹਦਾ ਜਥੇਦਾਰ ਬਣਾਉਣ ਦਾ ਅਧਿਕਾਰ ਵੀ ਉਹਨਾਂ ਕੋਲ ਆ ਗਿਆ। ਸੋ ਜ਼ਾਹਰ ਹੈ ਵੀ ਅਕਾਲ ਤਖਤ ਦਾ ਜਥੇਦਾਰ ਤਾਂ ਅਲਟੀਮੇਟਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਬਣਾਇਆ ਹੋਏਗਾ, ਤੇ ਸ਼੍ਰੋਮਣੀ ਕਮੇਟੀ ਇੱਕ ਪੋਲੀਟੀਕਲ ਇੰਸਟੀਟਿਊਸ਼ਨ ਦੇ ਤੌਰ ਤੇ ਹੱਥ ਠੋਕਾ ਬਣ ਗਈ ਉਹਨਾਂ ਪੋਲੀਟੀਸ਼ੀਅਨਸ ਦਾ, ਜਿਨ੍ਹਾਂ ਨੇ ਉਹਨੂੰ ਇੱਕ ਸਟੈਪ ਉੱਪਰ ਆਉਣ ਦੇ ਲਈ ਰੱਖਿਆ ਹੋਇਆ। ਸੋ ਹੁਣ ਜਿਹੜਾ ਸਵਾਲ ਹੈ ਵੀ ਕਿਵੇਂ ਆਜ਼ਾਦ ਕਰਾਇਆ ਜਾਏ ਬਾਦਲ ਤੋਂ ਔਰ ਹਿੰਦੂ ਬਹੁ ਗਿਣਤੀ ਤੋਂ। ਸ਼੍ਰੋਮਣੀ ਕਮੇਟੀ ਚੋਣਾਂ ਦਾ ਹਾਲ ਅਸੀਂ ਦੇਖ ਹੀ ਲਿਆ, ਜਿਹੜੀਆਂ ਲਾਸਟ ਵੀ ਹੋਈਆਂ ਨੇ, ਅਜੇ ਤੱਕ ਵੀ ਉਹ ਕੇਸ ਸੁਪਰੀਮ ਕੋਰਟ 'ਚ ਵੀ ਲਟਕ ਰਿਹਾ। ਤੇ ਜਦੋਂ ਵੋਟਾਂ ਪਈਆਂ, ਹਾਲਾਂਕਿ ਵੋਟਾਂ ਇਸ ਲਈ ਸਹਿਜਧਾਰੀ ਫੈਡਰੇਸ਼ਨ ਅਖੌਤੀ ਜਿਹੜੀ ਹੈ ਉਹ ਕੋਰਟ 'ਚ ਗਈ ਜੀ ਸਾਨੂੰ ਵੋਟਾਂ ਦਾ ਹੱਕ ਨਹੀਂ ਹੈ, ਪਰ ਜੋ ਕੁਝ ਤੁਸੀਂ ਟੀਵੀ ਦੇ ਉੱਤੇ ਕੈਮਰਿਆਂ ਨਾਲ ਹੀ ਸਾਹਮਣੇ ਆਇਆ ਵੀ ਕਿੰਨੇ 70-80% ਜਿਹੜੇ ਨੇ ਸਿਰਗੁੰਮ ਲੋਕ ਜਿਹੜੇ ਨੇ ਉਹੀ ਵੋਟਾਂ ਪਾ ਰਹੇ ਨੇ। ਉਹ ਬਈਏ ਵੀ ਨੇ, ਉਹਨਾਂ ਦੇ ਵਿੱਚ ਦੂਸਰੇ ਵੀ ਨੇ, ਉਹ ਬਾਦਲ ਕਿਆ ਨੇ ਘੇਰ ਕੇ ਲਿਆਂਦੇ ਹੋਏ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਉੱਥੋਂ ਦੇ ਸਿਸਟਮ 'ਚ ਅਸੀਂ ਸ਼੍ਰੋਮਣੀ ਕਮੇਟੀ ਕਦੇ ਵੀ ਇਹਨਾਂ ਤੋਂ ਖੋ ਸਕਾਂਗੇ ਕਿ ਉੱਥੇ ਪੰਥ ਦੀ ਪ੍ਰਤੀਨਿਧਤਾ ਕਰਨ ਵਾਲੇ ਸੱਚੇ ਸੁੱਚੇ ਸਿੰਘ ਸਿੰਘਣੀਆਂ ਪ੍ਰਬੰਧ ਦੇ ਵਿੱਚ ਆਉਣ, ਕਿਉਂਕਿ ਜਿਹੜੀ ਮੈਜੋਰਿਟੀ ਏਜੰਸੀਆਂ ਨੇ ਇਹੀ ਉਹਨਾਂ ਦਾ ਇੱਕ ਤੌਰ ਤਰੀਕਾ ਹੈ ਸਿੱਖਾਂ ਦੇ ਉੱਤੇ ਕਬਜ਼ਾ ਰੱਖਣ ਦਾ, ਕਿ ਉਹਨਾਂ ਨੇ ਇਸ ਪੰਜਾਬ ਇਹਨਾਂ ਦੇ ਹਵਾਲੇ ਕਰ ਦਿੱਤਾ ਲੋਟੂਆਂ ਦੇ, ਬਾਦਲ ਟੱਬਰ ਦੇ। ਤੇ ਧਾਰਮਿਕ ਜਿਹੜੇ ਅਦਾਰੇ ਨੇ ਉਹ ਅਕਾਲ ਤਖਤ ਸਾਹਿਬ ਸਮੇਤ ਉਹ ਇਹਨਾਂ ਦੇ ਕਬਜ਼ੇ 'ਚ ਨੇ, ਬਾਦਲ ਕਿਆਂ ਦੇ। ਉਹ ਮਨਮਰਜ਼ੀ ਕਰਾਉਣ, ਉਹ ਨਾਨਕਸਰੀਆਂ ਦੇ ਡੇਰੇ 'ਚ ਉਹਨਾਂ ਨੂੰ ਭੇਜ ਦੇਣ, ਉਹ RSS ਦੇ ਕੁੰਭ ਤੇ ਭੇਜ ਦੇਣ, ਉਹ ਨੈਣਾ ਦੇਵੀ ਅਨੰਦਪੁਰ ਸਾਹਿਬ ਰੋਪਵੇ ਬਣਾ ਦੇਣ, ਉਹ ਜਗਰਾਤਿਆਂ ਤੇ ਚਲੇ ਜਾਣ। ਉਹਨਾਂ ਨੂੰ ਹੁਣ ਕੋਈ ਨਹੀਂ ਪੁੱਛਦਾ ਹੈ, ਕਿਉਂਕਿ ਅਕਾਲ ਤਖਤ ਸਾਹਿਬ ਤੋਂ ਹੀ ਸਵਾਲ ਪੁੱਛਿਆ ਜਾਣਾ ਸੀ ਕਿ ਭਾਈ ਇਹ ਤੁਸੀਂ ਕਿਹੜੀਆਂ ਮਨਮਤੀਆਂ ਕਰ ਰਹੇ ਹੋ ਜੀ। ਇੱਕ ਪਾਸੇ ਗੌਰ ਮੜੀ ਮਠ ਭੂਲ ਨਾ ਮਾਨੇ ਹੈ, ਇਹ ਪੂਜਾ ਜਾਂ ਸਿੱਖ ਦਾ ਸਿਰ ਜਿਹੜਾ ਹੈ ਉਹ ਪੱਥਰ ਦੀਆਂ ਮੂਰਤੀਆਂ ਅੱਗੇ ਨਹੀਂ ਨਿਭਦਾ ਹੈ, ਇਹ ਤੁਹਾਡਾ। ਔਰ ਮੈਂ ਸਮਝਦਾ ਵੀ ਇਹ ਈਵਨ ਉਹਨਾਂ ਧਰਮਾਂ ਦਾ ਵੀ ਅਪਮਾਨ ਹੈ, ਹਿੰਦੂ ਧਰਮ ਦਾ ਵੀ ਅਪਮਾਨ ਹੈ ਕਿ ਇਸ ਕਿਸਮ ਦੇ ਮੌਕਾ ਪ੍ਰਸਤ ਲੋਕ ਜਿਨ੍ਹਾਂ ਦਾ ਫੇਥ ਹੀ ਨਹੀਂ ਹੈ ਕਿਸੇ ਚੀਜ਼ 'ਚ, ਉਹ ਸਿਰਫ ਵੋਟਾਂ ਦੀ ਪੋਲਿਟਿਕਸ 'ਚ ਇਸ ਕਿਸਮ ਦਾ ਉਹਨਾਂ ਦੇ ਦੇਵਤਿਆਂ ਦਾ ਵੀ ਅਪਮਾਨ ਕਰ ਰਹੇ ਨੇ। ਜਿਨ੍ਹਾਂ ਦਾ ਫੇਥ ਹੈ ਉਹਨਾਂ ਨੂੰ ਮੁਬਾਰਕ ਹੈ, ਅਸੀਂ ਕਦੇ ਵੀ ਧਾਰਮਿਕ ਸੈਂਸਿਟੀਵਿਟੀ ਬਾਰੇ ਕਦੇ ਕੁਝ ਨਹੀਂ ਕਹਿਣਾ ਚਾਹੁੰਦੇ। ਜਿਨ੍ਹਾਂ ਦਾ ਫੇਥ ਹੈ, ਇਹਨਾਂ ਦਾ ਕਿਹੜਾ ਫੇਥ ਹੈ, ਇਹ ਤਾਂ ਵੋਟਾਂ ਲੈਣ ਦੇ ਲਈ ਜਿਹੜਾ ਇਹ ਕੰਮ ਕਰ ਰਹੇ ਨੇ। ਪਰ ਦੂਜੇ ਪਾਸੇ ਜਿਨ੍ਹਾਂ ਨੇ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਉਹਨਾਂ ਦਾ ਤੁਸੀਂ ਕੀ ਕਰੋਗੇ? ਔਰ ਬਾਕੀ ਜਿਹੜਾ ਉਹਨਾਂ ਦਾ ਇਹ ਸਵਾਲ ਹੈ ਕਿ ਉਸ ਫੈਸਲੇ ਨੂੰ ਮੰਨਿਆ ਜਾਏ ਜਾਂ ਨਾ ਮੰਨਿਆ ਜਾਏ,
ਦੇਖੋ ਮੈਂ ਸਮਝਦਾ ਵੀ ਇਹ ਹਮੇਸ਼ਾ ਹੀ ਸਿੱਖ ਪੰਥ 'ਚ ਜਦੋਂ ਅਕਾਲ ਤਖਤ ਸਾਹਿਬ ਅਰੂੜ ਸਿੰਘ ਵਰਗੇ ਸਰਬਰਾਹ ਦੇ ਕਬਜ਼ੇ 'ਚ ਵੀ ਰਹੇ, ਤੇ ਜੇ ਅਰੂੜ ਸਿੰਘ ਨੇ ਉੱਥੋਂ ਇਹ ਸੱਦ ਕੇ ਅਕਾਲ ਤਖਤ ਤੇ ਜਨਰਲ ਡਾਇਰ ਨੂੰ ਸਿਰੋਪਾਓ ਦਿੱਤਾ ਤੇ ਉਹਨੂੰ ਕਿਹਾ ਜੀ ਤੂੰ ਬਹੁਤ ਚੰਗਾ ਕੰਮ ਕੀਤਾ, ਤੂੰ ਸਿੱਖ ਬਣ ਜਾ, ਹੁਣ ਤੈਨੂੰ ਅਸੀਂ ਸਿੱਖ ਬਣਾ ਦਿੰਦੇ ਹਾਂ। ਉਹਨੇ ਕਿਹਾ ਜੀ ਮੈਂ ਸਮੋਕਿੰਗ ਨਹੀਂ ਛੱਡ ਸਕਦਾ, ਮੈਂ ਸਿੱਖ ਕਿਵੇਂ ਬਣਾਂਗਾ? ਉਹ ਕਹਿੰਦਾ ਕੋਈ ਨਹੀਂ, ਤੂੰ ਹੌਲੀ ਹੌਲੀ ਛੱਡ ਦੇਈਂ, ਫਿਰ ਵੀ ਤੂੰ ਸਿੱਖ ਹੀ ਹੈ। ਉਹਨੇ ਹਾਸੇ 'ਚ ਕਿਹਾ ਜੀ ਠੀਕ ਹੈ, ਮੈਂ 1 ਸਿਗਰਟ ਸਾਲ 'ਚ ਛੱਡਿਆ ਕਰਾਂਗਾ। ਸੋ ਇਸ ਕਿਸਮ ਦੇ ਫੈਸਲੇ ਵੀ ਹੋਏ, ਪਰ ਉਹ ਪੰਥ ਨੇ ਮੰਨਿਆ ਨਹੀਂ ਹੈ। ਅੱਜ ਤੱਕ ਵੀ ਅਰੂੜ ਸਿੰਘ ਨੂੰ ਇਸ ਕਰਕੇ ਮੁਆਫ ਨਹੀਂ ਕੀਤਾ ਕਿ ਉਹਨੇ ਡਾਇਰ ਨੂੰ ਸਿਰੋਪਾਓ ਦਿੱਤਾ। ਇਸੇ ਤਰ੍ਹਾਂ ਜੇ ਗਦਰੀ ਬਾਬੇ ਗਏ ਬਜ ਘਾਟ ਦੇ ਕੰਢੇ ਤੇ ਗੋਲੀ ਚਲਾ ਕੇ ਕਈ ਮਾਰ ਦਿੱਤੇ ਬ੍ਰਿਟਿਸ਼ ਪੁਲਿਸ ਨੇ, ਤਾਂ ਉਦੋਂ ਵੀ ਇਸ ਕਿਸਮ ਦਾ ਕੁਛ ਆਇਆ ਕਿ ਜੀ ਇਹ ਸਿੱਖ ਨਹੀਂ ਨੇ। ਪਰ ਅੱਜ ਵੀ ਅਸੀਂ ਉਹਨਾਂ ਦੇ ਦਿਨਾਂ ਉਹਨਾਂ ਦੀ ਯਾਦ 'ਚ ਮੇਲੇ ਵੀ ਰੱਖਦੇ ਆ, ਉਹਨਾਂ ਨੂੰ ਅਸੀਂ ਗ੍ਰੇਟ ਹੀਰੋ ਕਹਿੰਦੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜੋ ਮਰਜ਼ੀ ਫੈਸਲੇ ਦਿੰਦੇ ਨੇ ਦੇਣਗੇ, ਇਹ ਸਿੱਖ ਸੰਗਤਾਂ ਇਸ ਮਾਮਲੇ ਦੇ ਵਿੱਚ ਜਿਹੜੇ ਪੰਥਕ ਵਿਚਾਰਧਾਰਾ ਵਾਲੇ ਨੇ ਉਹ ਮੈਚੁਰ ਇਨਫ ਨੇ, ਜਿਹੜੇ ਠੀਕ ਫੈਸਲੇ ਨੇ ਪੰਥਕ ਰਹੁ ਰੀਤਾਂ ਦੇ ਮੁਤਾਬਕ ਨੇ, ਉਹ ਸੱਚਮੁੱਚ ਮੰਨੇ ਜਾਂਦੇ ਨੇ। ਹੁਣ ਦੇ ਦੌਰ 'ਚ ਵੀ ਜੇ ਨਰਕਧਾਰੀਆਂ ਦੇ ਖਿਲਾਫ 10 ਜੂਨ 1978 ਦਾ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਕਿ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਰੋਕਿਆ ਜਾਏ ਜੀ, ਤੇ ਕਾਂਗਰਸੀ ਸਿੱਖਾਂ ਨੇ ਵੀ ਉਸ ਨੂੰ ਮੰਨਿਆ। ਈਵਨ ਟੌੜਾ ਨਿਰੰਕਾਰੀ ਭਵਨ ਗਿਆ, ਉਹ ਸ਼ਿਕਾਇਤ ਅਮਰਿੰਦਰ ਸਿੰਘ ਕਾਂਗਰਸੀ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਕੀਤੀ, ਰਣਜੀਤ ਸਿੰਘ ਨੂੰ। ਭਾਵੇਂ ਵੱਖਰੀ ਗੱਲ ਹੈ ਵੀ ਉਹਨੇ ਪਾਰਟੀਸਨ ਐਟੀਟਿਊਡ ਲਿਆ ਜਥੇਦਾਰ ਨੇ, ਇਸ ਲਈ ਉਹਨੇ ਆਪਣਾ ਰੈਪੂਟੇਸ਼ਨ ਵੀ ਖਰਾਬ ਕੀਤਾ ਜੀ। ਲੇਕਿਨ ਮੈਂ ਸਮਝਦਾ ਵੀ ਜਿਹੜੇ ਠੀਕ ਫੈਸਲੇ ਹੋਣਗੇ ਪੰਥਕ ਲਾਈਨ ਦੇ, ਉਹ ਪੰਥ ਮੰਨਦਾ ਹੈ, ਪਹਿਲੇ ਸਮੇਂ 'ਚ ਵੀ ਮੰਨਦਾ ਰਿਹਾ, ਹੁਣ ਵੀ ਹੋਏਗਾ। ਅਦਰਵਾਈਜ਼ ਜਿਹੜੇ ਬਾਦਲ ਨੂੰ ਤੁਸੀਂ ਫਖਰੇ ਕੌਮ ਬਣਾ ਦਿਓ, ਬਾਦਲ ਨੂੰ ਪੰਥ ਰਤਨ ਬਣਾ ਦਿਓ। ਕਿੰਨੇ ਸਿੱਖ ਸਮਝਦੇ ਨੇ ਵੀ ਇਹ ਪੰਥ ਰਤਨ ਤੇ ਫਖਰੇ ਕੌਮ ਠੀਕ ਹੈ, ਖੁਸ਼ ਕਰਨ ਲਈ ਬਣਾ ਦਿੱਤਾ। ਸੋ ਇਸ ਕਿਸਮ ਦੀ ਗੱਲ ਆਟੋਮੈਟਿਕਲੀ ਰਿਜੈਕਟ ਹੋ ਜਾਂਦੀ, ਸਾਡੇ ਕਹਿਣ ਦੀ ਲੋੜ ਨਹੀਂ ਹੁੰਦੀ, ਨਾ ਹੀ ਅਸੀਂ ਇਸ 'ਚ ਕੋਈ ਕਮੈਂਟ ਕਰਨਾ ਚਾਹੁੰਦੇ। ਅਸੀਂ ਸਮਝਦੇ ਹਾਂ ਸਿੱਖ ਸੰਗਤਾਂ ਵਾਈਜ਼ ਇਨਫ ਨੇ ਇਹ ਦੇਖਣ ਦੇ ਲਈ ਕਿ ਕਿਹੜੀ ਲਾਈਨ ਪੰਥਕ ਮਰਿਆਦਾ ਔਰ ਪੰਥਕ ਥਾਟ ਦੇ ਮੁਤਾਬਕ ਹੈ ਔਰ ਕਿਹੜੀ ਜਿਹੜੀ ਹੈ ਐਵੇਂ ਖੁਸ਼ਾਮਦ ਕਰਨ ਦੇ ਲਈ ਉੱਥੇ ਬੈਠੇ ਲੋਕ ਕਰਦੇ ਨੇ। ਜੀ ਡਾਕਟਰ ਸਾਹਿਬ, ਅਗਲੀ ਮੇਲ ਅਸੀਂ ਬ੍ਰੇਕ ਤੋਂ ਬਾਅਦ ਪੜ੍ਹਦੇ ਹਾਂ ਜੀ। ਵਿਊਅਰਸ, ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।